व्यूअर्स फिर दोबारा तुहाडा स्वागत है प्रोग्राम सचो सच विच। लीडर साहब हुण साडे दर्शकां ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਹਿਸਟਰੀ ਦੇ ਹਵਾਲੇ ਨਾਲ 1982 ਚ ਅੱਜ ਦੇ ਦਿਨ ਪੁਲਿਸ ਨੇ ਦਮਦਮੀ ਟਕਸਾਲ ਦੀ ਇੱਕ ਜੀਪ ਜਿਹੜੀ ਕਿ ਚੌਂਕ ਮਹਿਤੇ ਜਾ ਰਹੀ ਸੀ ਉਸ ਨੂੰ ਆਪਣੇ ਕਬਜ਼ੇ 'ਚ ਲਿਆ। ਤਿੰਨਾਂ ਸਿੰਘਾਂ ਨੂੰ ਗ੍ਰਿਫਤਾਰ ਕੀਤਾ, ਲਾਇਸੈਂਸਡ ਰਿਵਾਲਵਰ ਔਰ ਪੈਸੇ ਲੁੱਟੇ ਜੀ। ਔਰ ਇਹ ਦੌਰ ਸੀ ਜਿਹੜਾ ਕਿ ਟਕਰਾਅ ਵੱਲ ਗਿਆ ਔਰ ਉਸ ਤੋਂ ਬਾਅਦ 1984 ਤੱਕ ਪਹੁੰਚਦੇ ਆ, ਫਿਰ ਉਹ ਟਕਰਾਅ ਦਾ ਰਸਤਾ ਹੀ ਰਿਹਾ ਜੀ। 1986 ਦੇ ਵਿੱਚ ਆਪਰੇਸ਼ਨ ਮੰਡ ਨਾਂ ਦਾ ਆਪਰੇਸ਼ਨ ਬਰਨਾਲਾ ਸਰਕਾਰ ਨੇ ਕੀਤਾ। ਕੈਪਟਨ ਕਮਲਜੀਤ ਜਿਹਨੂੰ ਬਾਅਦ 'ਚ ਉਹਦੇ ਮਰਨ ਤੋਂ ਬਾਅਦ ਕਈ ਜਿਹੜੇ ਨੇ ਉਹ ਸਿੱਖਾਂ ਨੇ ਵੀ ਬੜੀਆਂ ਸ਼ਰਧਾਂਜਲੀਆਂ ਦਿੱਤੀਆਂ ਜੀ, ਬਹੁਤ ਇਹ ਤੇ ਉਹ ਉਹਦਾ ਇੰਚਾਰਜ ਸੀ। ਔਰ ਉਸ ਪੀਰੀਅਡ ਦੇ ਵਿੱਚ ਲਗਭਗ 70 ਕਿਲੋਮੀਟਰ ਦੀ ਪੱਟੀ ਜਿਹੜੀ ਸਤਲੁਜ ਤੇ ਬਿਆਸ ਦਰਿਆਵਾਂ ਦੇ ਵਿਚਕਾਰ ਸੀ ਉਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਹਰਾਸ ਕੀਤਾ। ਇਹ ਸੀ ਕਿ ਜੀ ਇਹ ਮੰਡ ਦਾ ਇਲਾਕਾ, ਇੱਥੇ ਜੋ ਕੁਛ ਵੀ ਨਹੀਂ ਹੱਥ ਲੱਗਿਆ ਪਰ ਲੋਕਾਂ ਨੂੰ ਬਹੁਤ ਹਰਾਸ ਕੀਤਾ ਜੀ। ਪਰ ਬਹਾਦਰੀ ਦਾ ਕਾਰਨਾਮਾ ਇਹ ਸੀ ਕਿ ਉਸ ਆਪਰੇਸ਼ਨ 'ਚ ਉਹਨਾਂ ਨੇ ਜਿੱਥੇ ਗਰਾਊਂਡ, ਜੀਪਾਂ, ਹੈਲੀਕਾਪਟਰ, ਜਹਾਜ਼ ਸਭ ਕੁਝ ਵਰਤੇ, ਉੱਥੇ ਜੁਝਾਰੂਆਂ ਨੇ ਇੱਕ ਹੈਲੀਕਾਪਟਰ ਜਿਹੜਾ ਹੈ ਉਹ ਸੁੱਟ ਲਿਆ ਸੀ ਫੌਜ ਦਾ ਜੀ। 2010 ਦੇ ਵਿੱਚ ਸਰ ਪਾਲ ਸਿੰਘ ਫਰਾਂਸ ਦੇ ਜਿਹੜੇ ਸਿਟੀਜ਼ਨ ਨੇ ਉਹ ਭਾਰਤ ਦੇ ਵਿੱਚ ਇਸ ਚਾਅ ਨਾਲ ਕਿ ਵੀ ਮੈਂ ਹੁਣ ਜ਼ਿੰਦਗੀ ਦੇ ਬੁਢਾਪੇ ਦੇ ਦਿਨ ਸਿੱਖੀ ਪ੍ਰਚਾਰ 'ਚ ਗੁਜ਼ਾਰਾਂ, ਉਹਨਾਂ ਨੂੰ ਝੂਠੇ ਕੇਸਾਂ 'ਚ ਫਸਾ ਦਿੱਤਾ ਗਿਆ। ਉਹ ਬਿਮਾਰ ਵੀ ਨੇ, ਸ਼ਾਇਦ ਉਹਨਾਂ ਨੂੰ ਸਕਿਨ ਕੈਂਸਰ ਵੀ ਡਾਇਗਨੋਜ਼ ਹੋਇਆ ਸੀ ਜੀ। ਪਰ ਬਹੁਤ ਸਾਰੇ ਕੇਸ ਪਾ ਕੇ 10 ਸਾਲ ਦੀ ਉਹਨਾਂ ਨੂੰ ਸਜ਼ਾ 2010 ਦੇ ਵਿੱਚ ਸੁਣਾਈ ਗਈ। ਵਰਲਡ ਹਿਸਟਰੀ ਦੇ ਹਵਾਲੇ ਨਾਲ 64 ਸਾਲ ਦੇ ਵਿੱਚ 64 ਜਿਹੜਾ 064 AD ਜੀ ਰੋਮ ਦੇ ਵਿੱਚ ਬੜੀ ਜ਼ਬਰਦਸਤ ਅੱਗ ਲੱਗੀ। 14 ਬਲਾਕ ਸੀ ਰੋਮ ਦੇ, 10 ਸੜ ਗਏ। ਤੇ ਉਦੋਂ ਦੀ ਇਹ ਕਹਾਣੀ ਹੈ, ਅੰਗਰੇਜ਼ੀ 'ਚ ਵੀ ਪੰਜਾਬੀ 'ਚ ਵੀ ਅਸੀਂ ਇਹ ਫਰੇਜ਼ ਯੂਜ਼ ਕਰਦੇ ਹਾਂ ਕਿ ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ। ਨੀਰੋ ਜਿਹੜਾ ਉਹ ਰੋਮ ਦਾ ਕਿੰਗ ਸੀ, ਸੋ ਜਦੋਂ ਅੱਗ ਲੱਗੀ ਹੋਈ ਸੀ ਉਹ ਆਪਣੇ ਡਰਾਮਿਆਂ 'ਚ ਔਰ ਨਾਚ ਗਾਣਿਆਂ ਦੇ ਵਿੱਚ ਮਸਤ ਸੀ ਜੀ। 1872 ਦੇ ਵਿੱਚ ਪਹਿਲੀ ਵਾਰ ਬ੍ਰਿਟਨ ਦੇ ਵਿੱਚ ਇਹ ਆਇਆ ਕਿ ਵੋਟ ਜਿਹੜੀ ਆ ਉਹ ਸੀਕ੍ਰੇਟ ਵੋਟ ਹੋਣੀ। ਪਹਿਲਾਂ ਹੱਥ ਹੀ ਖੜੇ ਕਰਾਉਂਦੇ ਸੀ ਇਹ ਨੇ, ਜਿਵੇਂ ਹੁਣ ਵੀ ਕਰਦੇ ਨੇ ਹਾਊਸ ਆਫ ਕਾਮਨ। ਫਿਰ ਉਹ ਹੈ ਵੀ ਨਹੀਂ, ਇਹ ਤਾਂ ਪਤਾ ਲੱਗ ਜਾਂਦਾ ਇਹ ਕਿਹਨੇ ਕੀਤਾ, ਨੇ ਕਿਹਨੇ ਕੀਤਾ ਜੀ। ਉਹਨਾਂ ਨੇ ਕਿਹਾ ਜੀ ਇਹ ਸੀਕ੍ਰੇਟ ਪਿੱਛੇ ਜਾ ਕੇ ਕਰੋ ਜੀ। 1877 ਦੇ ਵਿੱਚ ਟਾਮਸ ਐਡੀਸਨ ਨੇ ਪਹਿਲੀ ਵਾਰ ਇਨਸਾਨੀ ਆਵਾਜ਼ ਨੂੰ ਰਿਕਾਰਡ ਕੀਤਾ ਜੀ। ਔਰ ਉਦੋਂ ਤੱਕ ਤਾਂ ਪਤਾ ਹੀ ਨਹੀਂ ਸੀ ਵੀ ਆਵਾਜ਼ ਵੀ ਰਿਕਾਰਡ ਹੋ ਸਕਦੀ ਹੈ। ਉਹ ਤੋਂ ਫਿਰ ਟੇਪ ਰਿਕਾਰਡਰ ਨਿਕਲੇ ਜੀ। ਫਿਰ ਸ਼ਕਲ ਆਈ ਵੀ ਕੱਲੀ ਆਵਾਜ਼ ਨਹੀਂ, ਸ਼ਕਲ ਵੀ ਨਜ਼ਰ ਆ ਸਕਦੀ। ਹੁਣ ਅਸੀਂ ਸ਼ਕਲ ਦਿਖਾਉਂਦੇ ਰੋਜ਼ ਜੀ ਜੀ। ਇਹ ਹੈ ਦਿਮਾਗਾਂ ਦੀਆਂ ਗੱਲਾਂ ਜੀ ਡਾਕਟਰ ਸਾਹਿਬ। ਬਿਲਕੁਲ 1947 ਦੇ ਵਿੱਚ ਕਿੰਗ ਜਾਰਜ 6ਵੇਂ ਨੇ ਇੰਡੀਆ ਇੰਡੀਪੈਂਡੈਂਸ ਬਿੱਲ ਦੇ ਉੱਤੇ ਦਸਤਖਤ ਕੀਤੇ ਜੀ। ਵੈਸੇ ਮੈਂ ਦਿਮਾਗ ਹਾਸੇ 'ਚ ਕਿਹਾ, ਕਹਿੰਦੇ ਦਿਮਾਗ ਹੀ ਕਹਿੰਦੇ ਨੇ, ਬਾਕੀ ਇਹ ਕਿਸਮਤ ਦੀਆਂ ਗੱਲਾਂ ਨੇ ਕਿ ਕਿਹਨੂੰ ਦਿਮਾਗ ਮਿਲਿਆ ਜੀ। ਡਾਕਟਰ ਸਾਹਿਬ ਬਿਲਕੁਲ ਸਮਾਂ ਘੱਟ ਹੈ ਤੇ ਅਸੀਂ ਅੱਜ ਦਾ ਸਵਾਲ ਤੁਹਾਡੇ ਕੋਲ ਨਹੀਂ ਪੁੱਛਾਂਗੇ ਤੇ ਪਰ ਅੱਜ ਦਾ ਵਿਚਾਰ ਜ਼ਰੂਰ ਪੁੱਛਾਂਗੇ। ਅੱਜ ਦਾ ਵਿਚਾਰ ਦੱਸੋ। ਅੱਜ ਦੇ ਵਿਚਾਰ ਲਈ ਅਸੀਂ ਕਿਉਂਕਿ ਸ਼ਲੋਕ ਵਾਰਾਂ ਤੇ ਵਧੇਕ ਅਸੀਂ ਸ਼ੁਰੂ ਕੀਤੇ ਹੋਏ ਸੀ ਗੁਰੂ ਨਾਨਕ ਸਾਹਿਬ ਤੋਂ ਜੀ। ਗੁਰੂ ਅਮਰਦਾਸ ਜੀ ਦੇ ਕਈ ਦਿਨਾਂ ਤੋਂ ਚੱਲ ਰਹੀ ਸੀ, ਉਹ ਸਮਾਪਤ ਹੋਏ ਨੇ। ਹੁਣ ਅੱਜ ਵਾਰਾਂ ਤੇ ਵਧੇਕ ਚੋਂ ਹੀ ਗੁਰੂ ਰਾਮਦਾਸ ਜੀ ਦਾ ਪਹਿਲਾ ਸ਼ਲੋਕ ਅਸੀਂ ਸਾਂਝਾ ਕਰ ਰਹੇ ਜੀ। ਵੱਡ ਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ, ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ। ਇਹ ਪਹਿਲਾ ਸ਼ਲੋਕ ਹੈ। ਤੇ ਦੂਸਰਾ ਸ਼ਲੋਕ ਹੈ ਵਾਹੋ ਵਾਹੋ ਸਤਿਗੁਰ ਪੁਰਖ ਹੈ, ਜਿਨ ਸੱਚ ਜਾਤਾ ਸੋਏ, ਜਿਤ ਮਿਲਿਐ ਤਿਖ ਉਤਰੈ, ਤਨ ਮਨ ਸੀਤਲ ਹੋਏ। ਵਾਹੋ ਵਾਹੋ ਸਤਿਗੁਰੂ ਸਤਿਪੁਰਖ ਹੈ, ਜਿਸਨੋ ਸੰਮਤ ਸਭ ਕੋਏ। ਵਾਹੋ ਵਾਹੋ ਸਤਿਗੁਰ ਨਿਰਵੈਰ ਹੈ, ਜਿਸ ਨਿੰਦਾ ਉਸਤਤ ਤੁਲ ਹੋਏ। ਵਾਹੋ ਵਾਹੋ ਸਤਿਗੁਰ ਸੁਜਾਨ ਹੈ, ਜਿਸ ਅੰਤਰ ਬ੍ਰਹਮ ਵਿਚਾਰ। ਵਾਹੋ ਵਾਹੋ ਸਤਿਗੁਰ ਨਿਰੰਕਾਰ ਹੈ, ਜਿਸ ਅੰਤ ਨ ਪਾਰਾਵਾਰ। ਵਾਹੋ ਵਾਹੋ ਸਤਿਗੁਰੂ ਹੈ, ਜੇ ਸੱਚ ਦ੍ਰਿੜਾਵੈ ਸੋਏ। ਨਾਨਕ ਸਤਿਗੁਰ ਵਾਹੋ ਵਾਹੋ, ਜਿਸ ਤੇ ਨਾਮ ਪ੍ਰਾਪਤ ਹੋਏ ਜੀ। ਸੋ ਪਹਿਲੇ ਸ਼ਲੋਕ ਦਾ ਮਤਲਬ ਸਪਸ਼ਟ ਹੈ ਕਿ ਉਹ ਸੁਹਾਗਣਾ ਨੇ, ਵੱਡ ਭਾਗਣਾ ਨੇ ਰੂਹਾਂ ਜੀ, ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ, ਜਿਨ੍ਹਾਂ ਨੂੰ ਹਰੀ ਮਿਲੇ, ਵਾਹਿਗੁਰੂ ਮਿਲਿਆ ਤੇ ਉਹ ਗੁਰਮੁਖ ਬਣ ਗਏ। ਉਹ ਰੂਹਾਂ ਬਹੁਤ ਵੱਡ ਭਾਗੀਆਂ ਨੇ ਜੀ। ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ, ਉਹਨਾਂ ਦੇ ਅੰਦਰ ਵਾਹਿਗੁਰੂ ਦੀ ਜੋਤ ਦਾ ਪ੍ਰਗਾਸ ਹੁੰਦਾ ਹੈ
ਤੇ ਉਹ ਚੱਤੇ ਪੈਰ, ਉਹ ਰੂਹਾਂ, ਉਹ ਇਨਸਾਨ, ਉਹ ਵਿਅਕਤੀ, ਉਹ ਇੰਡੀਵਿਜੂਅਲ ਨਾਮ ਦੇ ਵਿੱਚ ਇਮਰਸ ਰਹਿੰਦੇ ਨੇ, ਡੁੱਬੇ ਰਹਿੰਦੇ ਨੇ, ਨਾਮ ਦੇ ਆਨੰਦ ਵਿੱਚ ਹੀ ਮਗਨ ਰਹਿੰਦੇ ਨੇ ਜੀ। ਤੇ ਦੂਸਰਾ ਸ਼ਲੋਕ ਫਿਰ ਸਤਿਗੁਰੂ ਦੀ ਵਡਿਆਈ ਕੀਤੀ ਹੈ, ਜਿਸ ਸਤਿਗੁਰੂ ਨੇ ਇਹ ਬਖਸ਼ਿਸ਼ ਕੀਤੀ ਕਿ ਉਹ ਸਤਿਗੁਰੂ ਵਾਹ ਵਾਹ ਹੈ, ਜਿਹਨੂੰ ਅਸੀਂ ਕਹਿੰਦੇ ਵੰਡਰਫੁਲ ਵੰਡਰਫੁਲ, ਜਿਨ੍ਹਾਂ ਨੇ ਉਸ ਸੱਚ ਨੂੰ ਜਾਣਿਆ। ਪਹਿਲਾਂ ਸਤਿਗੁਰੂ ਉਹੀ ਹੈ ਕਿ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਪਹਿਲਾਂ ਸਤਿਗੁਰੂ ਨੇ ਖੁਦ ਸੱਚ ਨੂੰ ਜਾਣਿਆ, ਔਰ ਉਸ ਜਿਹੜੇ ਸਤਿਗੁਰੂ ਨੇ ਆਪ ਸੱਚ ਨੂੰ ਜਾਣ ਲਿਆ, ਜਿਤ ਮਿਲੀ ਹੈ ਤਿਖ ਉਤਰਿਆ ਤਨ ਮਨ ਸੀਤਲ ਹੋਏ। ਫਿਰ ਜਿਹੜਾ ਉਸ ਸਤਿਗੁਰੂ ਨੂੰ ਮਿਲਿਆ, ਉਹਨਾਂ ਦੇ ਦਰਸ਼ਨ ਦੀਦਾਰ ਕੀਤੇ, ਤਨ ਤੇ ਮਨ ਜਿਹੜੇ ਨੇ ਉਹਨਾਂ ਦੇ ਸ਼ਾਂਤ ਹੋ ਗਏ ਜੀ। ਔਰ ਉਸ ਸਤਿਗੁਰੂ ਸੱਚ ਪੁਰਖ ਹੈ, ਜਿਹੜੇ ਸਭ ਨੂੰ ਬਰਾਬਰ ਸਮਝਦੇ ਨੇ, ਜਿਸ ਨੂੰ ਸਮਤ ਸਭ ਕੋਏ, ਆਲ ਇਕੁਅਲ। ਗੁਰੂ ਦੀਆਂ ਨਜ਼ਰਾਂ 'ਚ ਕੋਈ ਉੱਚਾ ਨੀਵਾਂ ਨਹੀਂ ਹੈ ਜੀ। ਉਹ ਸਤਿਗੁਰੂ ਨਿਰਵੈਰ ਹੈ, ਕਿਸੇ ਦੇ ਨਾਲ ਵੈਰ ਨਹੀਂ ਕਰਦੇ। ਜਿਸ ਨਿੰਦਾ ਉਸਤਤ ਤੁਲ ਹੋਏ, ਉਹਨਾਂ ਦੇ ਲਈ ਉਸਤਤ ਤੇ ਨਿੰਦਿਆ ਦੋਨੋਂ ਬਰਾਬਰ ਨੇ, ਕਿਉਂਕਿ ਗੁਰਮਤਿ ਦੇ ਰਸਤੇ 'ਚ ਇਸ ਲਈ ਸਿੱਖ ਲਈ ਉਸਤਤ ਨਿੰਦਾ ਦੋ ਵਿਵਰਜਤ, ਦੋਨਾਂ ਦੀ ਮਨਾਹੀ ਹੈ। ਉਸਤਤ ਉਹ ਹੁੰਦੀ ਹੈ ਜਿਹੜੀ ਚੀਜ਼ ਕਿਸੇ 'ਚ ਨਹੀਂ ਹੈ, ਉਹ ਤੁਸੀਂ ਕਹਿੰਦੇ ਹੋ ਜੀ। ਐਡਮਾਇਰ ਕਰਨਾ ਉਸਤਤ ਨਹੀਂ ਹੁੰਦੀ। ਤੁਸੀਂ ਚੰਗਾ ਪਹਿਰਾਵਾ ਪਹਿਨੇ ਹੈ, ਤੁਸੀਂ ਚੰਗੇ ਲੱਗਦੇ ਹੋ, ਤੁਸੀਂ ਚੰਗੀ ਵਿਦਿਆ ਲਈ ਹੈ, ਤੁਹਾਡਾ ਕੰਮਕਾਰ ਚੰਗਾ ਹੈ, ਜੇ ਅਸੀਂ ਕਿਸੇ ਦੀ ਤਾਰੀਫ ਕਰਦੇ ਹਾਂ ਜੀ, ਤੇ ਉਹ ਉਸਤਤ 'ਚ ਨਹੀਂ ਹੈ। ਉਸਤਤ ਉਹਨੂੰ ਹੀ ਕਹਿੰਦੇ ਨੇ ਜਿਹੜੀ ਬੇਮਤਲਬ ਹੈ। ਇਸੇ ਤਰ੍ਹਾਂ ਨਿੰਦਿਆ ਤੇ ਆਲੋਚਨਾ 'ਚ ਫਰਕ ਹੈ। ਨਿੰਦਿਆ ਉਹ ਹੈ ਕਿਸੇ ਬਾਰੇ ਉਹ ਕੁਝ ਕਹਿਣਾ ਜਿਹੜਾ ਉਹਦੇ 'ਚ ਨਹੀਂ ਹੈ ਜੀ ਜੀ। ਪਰ ਜਿਹੜਾ ਕਿਸੇ ਦੀ ਕਮਜ਼ੋਰੀ ਨੂੰ ਦੱਸਣਾ। ਹੁਣ ਗੁਰੂ ਨਾਨਕ ਸਾਹਿਬ ਨੇ ਪੰਡਤਾਂ ਨੂੰ ਕਿਹਾ ਤੁਹਾਡੀਆਂ ਆਹ ਕਮਜ਼ੋਰੀਆਂ ਨੇ, ਕਾਜ਼ੀਆਂ ਨੂੰ ਕਿਹਾ ਇਹ ਹੈ, ਮੁੱਲਾਂ ਨੂੰ ਕਿਹਾ ਇਹ ਹੈ, ਆਪਣੇ ਸਿੱਖਾਂ ਨੂੰ ਕਿਹਾ ਕਿ ਭਾਈ ਜੇ ਤੁਸੀਂ ਆਹ ਨਹੀਂ ਤੇ ਉਹ। ਹੁਣ ਕੋਈ ਕਹੇ ਜੀ ਇਹ ਨਿੰਦਿਆ ਨਹੀਂ ਹੈ। ਨਿੰਦਿਆ ਉਹ ਹੁੰਦੀ ਹੈ ਜਿਹੜੀ ਕਿਸੇ ਬਾਰੇ ਉਹ ਕਹਿਣਾ ਜਿਹੜਾ ਉਹਦੇ 'ਚ ਨਹੀਂ ਜੀ। ਤੇ ਉਸਤਤ ਵਾਧੂ ਦੀ ਉਹ ਹੈ ਬੇਮਤਲਬ, ਜਿਹਨੂੰ ਖੁਸ਼ਾਮਦ ਕਹਿੰਦੇ ਨੇ, ਚਮਚੀ ਮਾਰਨਾ ਕਹਿੰਦੇ ਨੇ। ਐਵੇਂ ਖਾਮ-ਖਾ ਤੁਸੀਂ ਜਿਹੜਾ ਕਿਸੇ ਦੇ ਗੁਣ ਗਾਈ ਜੋ ਪੱਲੇ ਕੋਈ ਹੈ ਨਹੀਂ ਕਿਸੇ ਦੇ ਜੀ। ਸੋ ਉਹ ਗੁਰੂ ਸਾਹਿਬ ਨੇ ਕਿਹਾ ਕਿ ਵੀ ਇਹ ਜਿਹੜੇ ਸਤਿਗੁਰੂ ਨੇ ਉਹਨਾਂ ਦੇ ਲਈ ਨਿੰਦਿਆ ਤੇ ਉਸਤਤ ਉਹ ਬਰਾਬਰ ਹੈ। ਸਤਿਗੁਰੂ ਸੁਜਾਨ ਨੇ, ਬਹੁਤ ਸਿਆਣਪ ਹੈ ਉਹਨਾਂ ਦੇ ਵਿੱਚ, ਜਿਸ ਅੰਤਰ ਬ੍ਰਹਮ ਵਿੱਚ, ਕਿਉਂਕਿ ਇਸ ਸਿਆਣਪ ਦੁਨਿਆਵੀ ਨਹੀਂ ਹੈ, ਇਹ ਬ੍ਰਹਮ ਵਿਚਾਰ ਦੀ ਸਿਆਣਪ ਹੈ। ਔਰ ਉਸ ਸਤਿਗੁਰੂ ਦਾ ਅੰਤ ਨਾ ਪਾਰਾਵਾਰ, ਉਸ ਨੂੰ ਕੋਈ ਜਾਣ ਨਹੀਂ ਸਕਿਆ, ਉਹ ਇਨਫਿਨਿਟ ਹੈ। ਔਰ ਅਖੀਰ ਸਤਿਗੁਰੂ ਨੇ ਫਰਮਾਇਆ ਵਾਹੋ ਵਾਹੋ ਸਤਿਗੁਰੂ ਹੈ ਜੇ ਸੱਚ ਦ੍ਰਿੜਾਏ ਸੋਏ। ਇਹ ਸਤਿਗੁਰੂ ਦੇ ਲਈ ਵਾਹ ਵਾਹ ਹੈ, ਵੰਡਰਫੁਲ ਵੰਡਰਫੁਲ, ਜਿਹੜੇ ਸਾਨੂੰ ਸੱਚ ਦ੍ਰਿੜਾਉਂਦੇ ਨੇ, ਸੱਚ ਦੇ ਉੱਤੇ ਖਲੋਣ ਦੀ ਜਾਚ ਦੱਸਦੇ ਨੇ ਜੀ, ਸੱਚ ਦੇ ਉੱਤੇ ਪਹਿਰਾ ਦੇਣ ਦਾ ਵੱਲ ਸਿਖਾਉਂਦੇ ਨੇ। ਨਾਨਕ ਸਤਿਗੁਰ ਵਾਹੋ ਵਾਹੋ ਜਿਸ ਤੇ ਨਾਮ ਪ੍ਰਾਪਤ ਹੋਏ। ਔਰ ਇਹ ਸਤਿਗੁਰੂ ਸੱਚ ਦ੍ਰਿੜਾਉਂਦੇ ਨੇ ਤੇ ਉਹਨਾਂ ਦੀ ਬਖਸ਼ਿਸ਼ ਦੇ ਨਾਲ ਅਸੀਂ ਨਾਮ ਪ੍ਰਾਪਤ ਕਰਦੇ ਹਾਂ ਜੀ। ਸੋ ਇਹ ਗੁਰੂ ਰਾਮਦਾਸ ਜੀ ਦਾ ਵਿਚਾਰ ਅੱਜ ਲਈ ਅਸੀਂ ਚੁਣਿਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਵੀਅਰਸ ਕੋਲ ਲੈਣੇ ਇਜਾਜ਼ਤ। ਵੀਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।